ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ, 2 ਪੈਨਸਿਲਵੇਨੀਆ ਦੇ ਜਿਹੜੇ ਟਰੂਪਰਸ ਉਹਨਾਂ ਦੀ ਮੌਤ ਹੋ ਗਈ ਆ। I-95 ਦੇ ਉੱਤੇ ਇੱਕ ਹਾਦਸੇ ਦੇ ਵਿੱਚ ਕਹਿੰਦੇ ਵੀ ਗੱਡੀਆਂ ਦੇ ਟਕਰਾਅ ਹੋਇਆ। ਇਸ ਜਿਹੜੇ ਦੁਰਘਟਨਾ ਦੇ ਵਿੱਚ 2 ਪੈਨਸਿਲਵੇਨੀਆ ਦੇ ਪੁਲਿਸ ਵਾਲੇ ਵੀ ਜਿਹੜੇ ਉਹ ਸੀਗੇ ਜਦ ਕਹਿੰਦੇ ਆ ਵੀ ਇਹ ਗੱਡੀ ਆ ਉਹ ਟਕਰਾਈ ਆ। ਕਹਿੰਦੇ ਵੀ ਇੱਕ ਜਿਹੜੇ ਸਟੇਟ ਟਰੂਪਰਸ ਆ ਉਹ ਇੱਕ ਇਨਸਾਨ ਨੂੰ ਇੰਟਰਸਟੇਟ ਦੇ ਉੱਤੇ ਜਿਹੜਾ ਤੁਰ ਰਿਹਾ ਸੀ ਉਸ ਨੂੰ ਉੱਥੋਂ ਕੱਢ ਰਹੇ ਸੀਗੇ ਤੇ ਕਿਉਂਕਿ ਉਸ ਡਰਾਈਵਰ ਨੂੰ ਪੁੱਲ ਓਵਰ ਕੀਤਾ ਗਿਆ ਸੀਗਾ ਜਿਹੜੇ ਆ ਉਹ ਸਟਰੱਕ ਕਰਨ ਦੇ ਲਈ, ਤਾਂ ਉਹਨੂੰ ਉੱਥੋਂ ਲੈ ਕੇ ਜਾ ਰਹੇ ਸੀ ਜਦ ਪਿੱਛੋਂ ਸ਼ਾਇਦ ਇੱਕ ਹੋਰ ਗੱਡੀ ਆਈ, ਸਲੈਮ ਕੀਤੀ ਉਹਨਾਂ ਦੇ ਵਿੱਚ ਤੇ ਉਹਨਾਂ ਦੀ ਜਿਹੜੀ ਉੱਥੇ ਮੌਤ ਹੋ ਗਈ ਹੈ। ਟਰੂਪਰਸ ਮਾਰਟਿਨ F. ਮੈਕ ਦਾ ਥਰਡ ਤੇ ਬ੍ਰੈਂਡਨ ਟੀ ਸਿਸਕਾ ਤੇ ਇੱਕ ਹੋਰ ਅਨਆਇਡੈਂਟੀਫਾਈਡ ਮੈਨ ਆ, ਉਹ ਤਕਰੀਬਨ ਰਾਤ ਦੇ 12:40 ਦੇ ਉੱਤੇ I-95 ਸਾਊਥ ਦੇ ਵਿੱਚ ਇਹ ਦੁਰਘਟਨਾ ਵਾਪਰੀ ਆ। ਪੈਨਸਿਲਵੇਨੀਆ ਸਟੇਟ ਪੁਲਿਸ ਨੇ ਉਹ ਦੱਸਿਆ ਹੈਗਾ ਆ। ਜੀ ਬਿਲਕੁਲ, ਬਹੁਤ ਮਾੜੀ ਖਬਰ ਇਹ ਆ ਰਹੀ ਆ। ਅਗਲੀ ਖਬਰ ਵੱਲ ਚੱਲੀਏ। ਵਾਈਟ ਹਾਊਸ ਬਾਈਡਨ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਟੌਪ ਦੇ ਸੀਈਓਜ਼ ਜਿਹੜੇ ਹੈਗੇ ਆਇਲ ਕੰਪਨੀਆਂ ਦੇ, ਉਹਨਾਂ ਨੂੰ ਮਿਲਣ ਜਾ ਰਿਹਾ ਆ। ਐਕਸਨ ਮੋਬਲ, JP ਮੋਰਗਨ, ਮੈਰਾਥਨ ਪੈਟਰੋਲੀਅਮ, ਇਹਨਾਂ ਸਾਰਿਆਂ ਦੀ ਵਾਈਟ ਹਾਊਸ ਦੇ ਵਿੱਚ ਮੀਟਿੰਗ ਹੋਊਗੀ। ਖਾਸ ਕਰਕੇ ਯੂਕਰੇਨ ਰਸ਼ੀਆ ਦੇ ਉੱਤੇ ਜਿਹੜਾ ਉਹਨਾਂ ਦੇ ਐਕਸਪੋਰਟ ਤੇ ਬੈਨ ਲਾਇਆ ਗਿਆ ਗੈਸ ਨੂੰ ਲੈ ਕੇ। ਟ੍ਰੇਜਰੀ ਸੈਕਟਰੀ ਜੈਨਟ ਜੈਲਨ ਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲੀਵਾਨ, ਨੈਸ਼ਨਲ ਇਕਨੋਮਿਕ ਕੌਂਸਲ ਤੇ ਡਾਇਰੈਕਟਰ ਬ੍ਰਾਇਨ ਡੀਜ਼ੀ, ਕਮਰਸ ਸੈਕਟਰੀ ਜੀਨਾ ਰਾਇਮੋਂਡੋ, ਇਹ ਸਾਰੇ ਉੱਥੇ ਹਾਜ਼ਰ ਹੋਣਗੇ ਜਿਹੜੀ ਕਿ ਮੀਟਿੰਗ ਹੋਣ ਜਾ ਰਹੀ ਹੈਗੀ ਆ। ਸੋ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਵੀ ਪ੍ਰੈਜ਼ੀਡੈਂਟ ਬਾਈਡਨ ਤੇ ਵੀ ਬਹੁਤ ਵੱਡਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਗੁੱਸਾ ਆ ਅਮਰੀਕਨ ਲੋਕਾਂ ਦਾ ਗੈਸ ਨੂੰ ਲੈ ਕੇ। ਕਹਿੰਦੇ ਵੀ ਈਵਨ ਦੋ ਬੈਰਲ ਦੀ ਪ੍ਰਾਈਸ ਕਾਫੀ ਘਟ ਗਈ ਹੈ, ਗੈਸ ਸਟੇਸ਼ਨਾਂ ਦੀ ਪ੍ਰਾਈਸ ਨਹੀਂ ਘਟੀ, ਪਲੱਸ ਇਹ ਕੰਪਨੀਆਂ ਨੂੰ ਵੀ ਕਾਫੀ ਹੁਣ ਲਾਸ ਹੋ ਰਿਹਾ ਹੈਗਾ। ਸੋ ਕਿਸ ਤਰ੍ਹਾਂ ਉਹਨਾਂ ਨੂੰ ਕੰਪਨਸੇਟ ਕਰਨਾ ਹੈਗਾ ਆ। ਤੇ ਇਹ ਵੀ ਕਹਿ ਰਹੇ ਆ ਵੀ ਸੈਂਟਰਲ ਬੈਂਕ ਆਫ ਰਸ਼ੀਆ ਇੱਕ ਤਰ੍ਹਾਂ ਦੇ ਨਾਲ ਪ੍ਰੀਵੈਂਟ ਕਰ ਰਹੀ ਆ ਵੀ ਸੈਲਿੰਗ ਡਾਲਰਸ, ਯੂਰੋਜ਼, ਹੋਰ ਫੋਰਨ ਕਰੰਸੀਜ਼ ਨੂੰ, ਜਿਹੜੇ ਕਿ $630 ਬਿਲੀਅਨ ਦੇ ਰਿਜ਼ਰਵ ਸਟਾਕ ਪਾਈਲ ਉਹਨਾਂ ਦੇ ਹੈਗੇ ਆ। ਸੋ US ਨੇ ਬੈਨ ਆਲਰੇਡੀ ਕਰਤਾ ਸੀ ਰਸ਼ੀਅਨ ਆਇਲ ਇੰਪੋਰਟਸ ਦੇ ਉੱਤੇ। ਤੇ ਪ੍ਰੈਜ਼ੀਡੈਂਟ ਬਾਈਡਨ ਨੇ ਇਹ ਵੀ ਕਿਹਾ ਸੀ ਵੀ ਬਿਲਕੁਲ ਅਮਰੀਕਨਸ ਨੂੰ ਇਹ ਹਰਟ ਵੀ ਹੋਊਗਾ, ਪਰ ਸਭ ਤੋਂ ਜ਼ਿਆਦਾ ਇਹ ਹਰਟ ਯੂਰਪ ਦੇ ਵਿੱਚ ਹੋਣਾ ਆ ਕਿਉਂਕਿ ਉੱਥੇ ਗੈਸ ਜੋ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਰਸ਼ੀਆ ਤੋਂ ਆਉਂਦੀ ਆ। ਸੋ ਆਪਣੇ ਜਿਹੜੇ ਦੋਸਤ ਮੁਲਕ ਆ ਉਹ ਇਹ ਵੀ ਨਹੀਂ ਚਾਹੁੰਦੇ ਵੀ ਉਹਨਾਂ ਦੇ ਉੱਤੇ ਵੀ ਬਹੁਤ ਬੁਰਾ ਜਿਹੜਾ ਅਸਰ ਆ ਉਹ ਪਵੇ, ਉਹਨੂੰ ਲੈ ਕੇ ਸੋ ਜਿੰਨੇ ਵੀ ਇਹ ਮੇਜਰ ਆਇਲ ਕੰਪਨੀਜ਼ ਆ ਉਹਨਾਂ ਦੇ ਸੀਈਓਜ਼ ਨਾਲ ਮੀਟਿੰਗ ਹੋਣ ਜਾ ਰਹੀ ਆ। ਅੱਜ ਇਹ ਮੀਟਿੰਗ ਵਾਈਟ ਹਾਊਸ ਦੇ ਵਿੱਚ ਹੋਊਗੀ। ਜੀ ਬਿਲਕੁਲ, ਜੇ ਐਵਰੇਜ ਪ੍ਰਾਈਸਿਸ ਦੱਸਦੇ ਜਾਈਏ ਤਾਂ ਇਸ ਟਾਈਮ ਨੈਸ਼ਨਲ ਐਵਰੇਜ ਪ੍ਰਾਈਸ ਰੈਗੂਲਰ ਗੈਸ ਦੀ 4.252 ਜਿਹੜੀ ਉਹ ਇਸ ਟਾਈਮ ਚੱਲ ਰਹੀ ਆ। ਜੇ ਇੱਕ ਮਹੀਨਾ ਪਹਿਲਾਂ ਦੱਸੀਏ ਤਾਂ ਉਦੋਂ $3.5 ਸੀਗੀ, ਤੇ ਜੇ ਸਾਲ ਪਹਿਲਾਂ ਦੀ ਦੱਸੀਏ ਤਾਂ $2.8 ਐਵਰੇਜ ਸੀਗੀ। ਇਸ ਟਾਈਮ ਸਭ ਤੋਂ ਵੱਧ ਜਿਹੜੀ ਗੈਸ ਦੀ ਪ੍ਰਾਈਸ, ਐਵਰੇਜ ਗੈਸ ਪ੍ਰਾਈਸ ਕੈਲੀਫੋਰਨੀਆ 'ਚ 5.85 ਜਿਹੜੀ ਆ ਉਹ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਦੇਖੀ ਜਾ ਰਹੀ ਆ। ਸੋ ਧੂੰਆਂ ਜਿਹੜਾ ਉਹ ਲੋਕਾਂ ਦਾ ਪੂਰੀ ਤਰ੍ਹਾਂ ਨਿਕਲਿਆ ਪਿਆ ਹੈਗਾ ਆ। ਉਧਰ ਜੇ ਇਕਨੋਮੀ ਦੀ ਉਹੀ ਨਾਲ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਜਿਹੜੇ ਜਰੋਮ ਪਾਵਲ ਫੈਡ ਦੇ ਜਿਹੜੇ ਚੇਅਰਮੈਨ ਆ, ਉਹਨਾਂ ਨੇ ਕਿਹਾ ਆ ਵੀ ਇਨਫਲੇਸ਼ਨ, ਮਹਿੰਗਾਈ ਦੇ ਉੱਤੇ ਸਖਤ ਐਕਸ਼ਨ ਜਿਹੜੇ ਉਹ ਲਏ ਜਾਣਗੇ। ਕਹਿੰਦੇ ਵੀ ਇਨਫਲੇਸ਼ਨ, ਮਹਿੰਗਾਈ ਇਸ ਟਾਈਮ ਬਹੁਤ ਜ਼ਿਆਦਾ ਜਿਹੜੀ ਇਸ ਟਾਈਮ ਵੱਧ ਚੁੱਕੀ ਹੈਗੀ ਆ, ਤੇ ਨੈਸੈਸਰੀ ਸਟੈਪਸ ਇਸ ਨੂੰ ਐਡਰੈਸ ਕਰਨ ਦੇ ਲਈ ਲਏ ਜਾਣਗੇ। ਸੋ ਦੇਖੋ ਅੱਗੇ ਹਰਜੋਤ ਸਿੰਘ ਜੀ ਕੀ ਇਸ ਦੇ ਬਾਬਤ ਬਣਦਾ ਹੈਗਾ। ਰੇਟ ਹਾਈਕਸ ਆਲਰੇਡੀ ਉਹਨਾਂ ਨੇ ਇੱਕ ਅਨਾਊਂਸ ਕਰ ਦਿੱਤੀ ਆ ਇਸ ਸਾਲ ਦੇ ਵਿੱਚ। ਕਹਿੰਦੇ ਵੀ 6 ਵਾਰੀ ਜਿਹੜੇ ਆ ਇੰਟਰਸਟ ਰੇਟਸ ਆ ਉਹ ਵਧਾਏ ਜਾ ਸਕਦੇ ਹੈਗੇ ਆ। ਸੋ ਸਪੀਚ ਕਹਿੰਦੇ ਆ ਵੀ ਇਹਨਾਂ ਦੀ ਉਸ ਟਾਈਮ ਦੇ ਉੱਤੇ ਹਫਤਾ ਬਾਅਦ ਦੇ ਵਿੱਚ ਜਿਹੜੀ ਉਹ ਆਈ ਆ, ਫੈਡਰਲ ਨੇ ਜਦੋਂ ਇੰਟਰਸਟ ਰੇਟ ਆ ਇਨਕਰੀਜ਼ ਕੀਤੇ ਸੀਗੇ। ਪਿਛਲੇ 3 ਸਾਲਾਂ 'ਚ ਪਹਿਲੀ ਵਾਰੀ ਇੰਟਰਸਟ ਰੇਟ ਇਹਨਾਂ ਨੇ ਹਾਈਕ ਕੀਤੇ ਆ, ਤੇ ਇਸ ਟਾਈਮ ਮਹਿੰਗਾਈ ਆਪਣੇ ਪਿਛਲੇ 40 ਸਾਲ ਦੇ ਦਰ ਨੂੰ ਹਾਈਐਸਟ ਲੈਵਲ ਦੇ ਵਿੱਚ ਦੇਖੀ ਜਾ ਰਹੀ ਹੈਗੀ ਆ। ਫੈਡਰਲ ਓਪਨ ਮਾਰਕੀਟ ਕਮੇਟੀ
ਦੀ ਜਿਹੜੀ ਆ ਮੀਟਿੰਗ ਦੀ ਸਟੇਟਮੈਂਟ ਦੇ ਵਿੱਚ ਇਸ ਚੀਜ਼ ਦਾ ਉਹਨਾਂ ਨੇ ਫੇਰ ਜਿਹੜਾ ਉਹ ਜ਼ਿਕਰ ਕੀਤਾ ਆ ਵੀ rate hikes would continue until inflation is under control. ਸੋ 1/4% ਜਿਹੜਾ ਆ ਉਹ ਆਲਰੇਡੀ ਅਪਰੂਵ ਕਰ ਦਿੱਤਾ ਗਿਆ ਹੈਗਾ ਆ। ਇਸ ਸਾਲ ਦੇ ਵਿੱਚ 1.5% ਤੱਕ ਜਿਹੜਾ ਆ ਓਵਰਆਲ ਇੰਟਰਸਟ ਰੇਟ ਆ ਉਸ ਨੂੰ ਵਧਾਇਆ ਜਾ ਸਕਦਾ ਆ। ਕਹਿੰਦੇ ਵੀ ਜੇ ਇਹ ਚੁਣੌਤੀਆਂ ਫੈਕਟਰਸ ਜਾਂ ਉਹ ਇਸੇ ਤਰੀਕੇ ਦੇ ਨਾਲ ਰਹੇ ਤਾਂ ਵੈਸੇ ਫੈਡ ਤੇ ਕਾਂਗਰਸ ਆ ਉਹਨਾਂ ਨੂੰ $10 ਟ੍ਰਿਲੀਅਨ ਜਿਹੜੀ ਮੋਨਿਟਰੀ ਸਟਿਮੂਲਸ ਤੇ ਫਿਸਕਲ ਦੇ ਵਿੱਚ ਦਿੱਤਾ ਜਾਵੇਗਾ।